ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਭਾਰਤ ਨੇ ਰਾਤ ਦੇ ਹਨੇਰੇ ਵਿੱਚ ਜਿਹੜਾ ਉਹ ਬਾਰਡਰ ਕ੍ਰਾਸ ਕੀਤਾ। ਹੁਣ ਇਹ ਐਕਟ ਆਫ ਵਾਰ ਸੀ ਜੋ ਇੰਡੀਆ ਨੇ ਕੀਤਾ। ਕਹਿੰਦਾ ਪਾਕਿਸਤਾਨ ਜੇ ਸੱਚਮੁੱਚ ਡਰਿਆ ਹੁੰਦਾ ਤੇ ਉਹ ਹੁੰਦਾ ਕਿ ਵੀ ਚਲੋ ਕਾਂ ਮਰਿਆ, ਦੋ ਦਰਖਤ ਮਰੇ, ਉਹ ਚੁੱਪ ਕਰਕੇ ਬਹਿ ਜਾਂਦਾ। ਕਹਿੰਦਾ ਵੀ ਪਾਕਿਸਤਾਨ ਦਿਨ ਦੇ ਚਾਨਣ ਦੇ ਵਿੱਚ ਇਹ ਉਹਨੇ ਕਿਹਾ ਸਟੈਲਥਲੀ ਔਰ ਉਹ ਇਹਨੇ ਬ੍ਰੌਡ ਡੇ ਲਾਈਟ ਅਗਲੇ ਦਿਨ ਉਹ ਅਟੈਕ ਕਰਦਾ ਭਾਰਤ ਔਰ ਐਨਗੇਜ ਉਹਨੇ ਕਿਹਾ ਜੀ ਫੇਰ ਜਿਹੜੀ ਉਹ ਡੌਗ ਫਾਈਟ ਹੁੰਦੀ ਹੈ ਐਨਗੇਜ ਉਹਦੇ 'ਚ ਤੁਹਾਡਾ ਮਿਗ ਡਿੱਗ ਪੈਂਦਾ ਔਰ ਤੁਹਾਡਾ ਪਾਇਲਟ ਉਹਨਾਂ ਦੇ ਕਬਜ਼ੇ ਚਲਾ ਜਾਂਦਾ। ਉਹਨੇ ਕਿਹਾ ਵੀ ਜੇ ਪਾਕਿਸਤਾਨ ਨੇ ਦਿਨ ਦੇ ਚਾਨਣ 'ਚ ਆ ਕੇ ਕੀਤਾ ਸੀ ਤੇ ਤੁਹਾਡੀ ਹਿੰਮਤ ਹੁੰਦੀ ਤੇ ਤੁਸੀਂ ਫਿਰ ਉਹਨੂੰ ਅੱਗੇ ਤੋਰਦੇ, ਕਿਉਂਕਿ ਤੁਸੀਂ ਨਹੀਂ ਤੋਰਿਆ। ਯੂ ਵਰ ਸਕੇਅਰਡ। ਐਨੀ ਡਿਲੂਜਨ resulting into a misadventure will always be met with full might of Pakistan Air Force backed by a resilient nation। ਹੁਣ ਉਹਨਾਂ ਨੇ ਕਿਹਾ ਵੀ ਇਹ ਭੁਲੇਖੇ 'ਚ ਨਾ ਰਹਿਣਾ ਕੋਈ ਵੀ, ਜੇ ਕੋਈ ਵੀ ਡਿਲੂਜਨ ਤੁਸੀਂ ਹੈਗੇ ਹੋ ਕਿ ਵੀ ਅਸੀਂ ਤੁਹਾਡਾ ਮੂੰਹ ਵੀ ਤੋੜੇਗੀ ਫੌਜ ਔਰ ਨਾਲ ਦੀ ਨਾਲ ਨੇਸ਼ਨ ਵੀ ਇਕੱਠਾ ਹੈ। व्यूअर्स वेलकम बैक ऑन प्रोग्राम। सो व्यूअर्स गलबात करन जा रहे हैं कि बीते कल यानी कि 27 फरवरी के दिन पाकिस्तानी हवाई फौज ने बालाकोट ते भारती हमले का जिहड़ा जवाब दिंदियां भारत का एक जिहड़ा मिग जहाज है सुट लिया सी अते उस दे पायलट अभिनंदन नूं हिरासत विच लै लिया सी। सो इस घटना ने भारत की जिहड़ी फौजी औकात जगजार कीती सी। सो इस बारे आपां गलबात करन जा रहे हैं। सो असीं चाहांगे कि तुसीं इस तरह बने रहना, देखण सुन लिया, लिखण लई तुहाडा सब दा बहुत शुक्रिया जी। डॉक्टर साहब की कहना चाहोगे? देखो ਅਸੀਂ ਜਿੱਥੇ ਪਿਛਲੇ ਸੈਗਮੈਂਟਸ YouTube ਤੇ ਜਿਹੜੇ ਸਾਡੇ ਵਿਊਅਰਸ ਲਾਈਵ ਚੈਟ 'ਚ ਆਏ ਉਹਨਾਂ ਨੂੰ ਰੈਕਗਨਾਈਜ਼ ਕੀਤਾ ਹੈ। ਫੇਸਬੁੱਕ ਦੇ ਉੱਤੇ ਵੀ ਵੀਰ ਸੁਰਜੀਤ ਸਿੰਘ ਬਾਜਵਾ ਉਹਨਾਂ ਨੇ ਗੁਰਫਤਿਹ ਔਰ ਉਹਨਾਂ ਕਿਹਾ ਗੁੱਡ ਜੌਬ, ਪੰਜਾਬ ਹੱਲ ਓਨਲੀ ਖਾਲਿਸਤਾਨ। ਅਸੀਂ ਬਿਲਕੁਲ ਸਹਿਮਤ ਹਾਂ ਬਾਜਵਾ ਸਾਹਿਬ। ਗੁਰਸਿੱਖ ਢਿੱਲੋਂ ਲਿਖਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭੈਣ ਜੀ ਬਲਪ੍ਰੀਤ ਕੌਰ ਸਰਨ ਵੈਰੀ ਇੰਟਰਸਟਿੰਗ ਐਂਡ ਇਨਫੋਰਮੇਟਿਵ ਕਨਵਰਸੇਸ਼ਨ ਐਜ਼ ਆਲਵੇਜ਼। ਬਹੁਤ ਸ਼ੁਕਰੀਆ ਭੈਣ ਜੀ ਤੁਹਾਡੇ ਇਹਨਾਂ ਦੇ ਇਸ ਕਿਸਮ ਦੇ ਬੋਲਾਂ ਨਾਲ ਸਾਨੂੰ ਹੋਰ ਹੌਸਲਾ ਹੁੰਦਾ ਹੈ। ਤਰਲੋਕ ਸਿੰਘ ਬਿਲਿੰਗ, ਦਵਿੰਦਰ ਸੰਧੂ ਔਰ ਫਿਰ ਭੈਣ ਜੀ ਬਲਪ੍ਰੀਤ ਕੌਰ ਸਰਨ ਜੀ ਨੇ ਲਿਖਿਆ। ਜਸਬੀਰ ਸਿੰਘ ਲਿਖਦੇ ਨੇ ਇੰਡੀਅਨ ਡੀਪ ਸਟੇਟ ਬਿਹਾਈਂਡ ਬੇਅਦਬੀ ਆਫ ਗੁਰੂ ਗ੍ਰੰਥ ਸਾਹਿਬ, ਸੋ ਡੋਂਟ ਐਕਸਪੈਕਟ ਜਸਟਿਸ ਫਰੋਮ ਓਨਲੀ ਜਸਟਿਸ ਆਜ਼ਾਦੀ ਰੈਫਰੈਂਡਮ ਖਾਲਿਸਤਾਨ। ਤੁਸੀਂ ਬਿਲਕੁਲ ਠੀਕ ਫਰਮਾਇਆ ਕਿ ਇਹ ਅਲਟੀਮੇਟਲੀ ਸਾਡੇ ਲਈ ਖਾਲਿਸਤਾਨ ਤੋਂ ਬਿਨਾਂ ਹੋਰ ਕੋਈ ਚੋਇਸ ਬਾਕੀ ਨਹੀਂ ਹੈ। ਮਾਨ ਸਿੰਘ ਲਿਖਦੇ ਨੇ ਧੰਨਵਾਦ ਖਾਲਸਾ ਜੀ ਸਹੀ ਜਾਣਕਾਰੀ ਸਾਡੇ ਤੱਕ ਪਹੁੰਚਾਉਣ ਲਈ। ਸੋ ਨਾਈਸ। ਹੁਣ ਤੁਸੀਂ ਖਾਮਖਾ ਕਿਹਾ ਵੀ ਅਸੀਂ ਚੁਸਕੀਆਂ ਲਾ ਕੇ ਕੋਈ ਕਵਾਂਗੇ ਜਾਂ ਦੂਜਾ ਇੰਨੀ ਫੈਂਟੈਸਟਿਕ ਟੀ ਤਾਂ ਅਭਿਨੰਦਨ ਵੀ ਆਇਆ ਉੱਥੇ ਜਾ ਕੇ ਅਸੀਂ ਚੁਸਕੀਆਂ ਕਿੱਥੋਂ ਲਾਣੀਆਂ ਨੇ? ਤੁਸੀਂ ਚਟਕਾਰੇ ਲਾ ਲੈ ਕੇ ਤੇ ਜੇ ਤਾਂ ਪਾਕਿਸਤਾਨੀ ਸਾਨੂੰ ਉਸ ਚਾਹ ਦਾ ਕੋਈ ਖਾਸ ਉਹਦੇ 'ਚ ਪਤਾ ਨਹੀਂ ਲੈਚੀਆਂ ਦਾਲਚੀਨੀ ਕਿਹੜਾ ਮਸਾਲਾ ਪਾਇਆ ਚਾਹ ਵਾਲਾ ਕੀ ਪਾਇਆ, ਉਹ ਤਾਂ ਫਿਰ ਵਾਕਈ ਫੈਂਟੈਸਟਿਕ ਹੋਏਗੀ। ਉਹ ਯੂਪੀ ਬਿਹਾਰ ਦਾ ਭਈਆ ਉਦਾਂ ਦੀ ਪੀਂਦਾ ਆਇਆ ਹੋਣਾ ਜਿਹੜੀ ਉਹ ਕਾਲੀ ਚਾਹ ਹੁੰਦੀ ਹੈ ਉੱਥੇ ਵਾਕਈ ਫੈਂਟੈਸਟਿਕ ਮਿਲੀ। ਦੇਖੋ ਗੱਲ ਇਹ ਹੈ ਕਿ ਵੀ ਜੇ ਤੁਸੀਂ ਇਹਨਾਂ ਦਾ ਹਿੰਦੂਤਵੀਆਂ ਦਾ ਹਾਲ ਦੇਖੋ, ਜਦੋਂ ਕੁਛ ਵੀ ਨਹੀਂ ਹੁੰਦਾ ਇੰਨੇ ਕੁ ਨਾਂ ਰੱਖ ਦਿੱਤੇ ਨੇ ਇਹਨਾਂ ਨੇ। ਇਹ ਸ਼ੌਰਯ ਦਿਵਸ ਕੋਈ ਕਾਰਗਿਲ ਨਾਲ ਜੋੜ ਕੇ, ਕੋਈ ਕਿਸੇ ਨਾਲ, ਕੋਈ ਕਿਸੇ ਨਾਲ। ਤੇ ਮੈਂ ਕੱਲ ਦਾ ਲੱਭ ਰਿਹਾ, ਮੈਂ ਕਿਹਾ ਵੀ ਇਹ ਅਭਿਨੰਦਨ ਦਿਵਸ ਹੀ ਕੋਈ ਸੈਲੀਬ੍ਰੇਟ ਕਰ ਰਹੇ ਨੇ ਕਿ ਭਾਈ 2019 ਦੀ ਅਸੀਂ ਗੱਲ ਕਰ ਰਹੇ ਹਾਂ ਔਰ ਇਹੀ 27 ਫਰਵਰੀ 2019 ਅੱਜ 2023 ਆ ਗਿਆ ਕਿ ਭਾਈ ਉਹ ਜਿਹੜੀ ਉਹਦੀ ਚਾਹ ਦੀ ਫੈਂਟੈਸਟਿਕ, ਤੁਹਾਡਾ ਮਿਗ ਕਿੱਥੇ ਗਿਆ, ਤੁਹਾਡਾ ਜਿਹੜਾ ਪਾਕਿਸਤਾਨ ਨੂੰ ਦਬ ਲੈਣ ਦੀ ਗੱਲ ਕਿੱਥੇ ਗਈ। ਔਰ ਕੁਦਰਤੀ ਕਿਉਂਕਿ ਮੈਂ ਵੈਸੇ ਇਹਨੂੰ ਕੱਲ ਡਿਸਕਸ ਕਰਨਾ ਚਾਹੁੰਦਾ ਸੀ ਪਰ ਸਾਡਾ ਵਕਤ ਲੰਘ ਗਿਆ ਸੀ। ਤੇ ਅੱਜ ਕੁਦਰਤੀ ਮੈਂ ਪ੍ਰਵੀਨ ਸਾਨੀ ਜਿਹੜੇ ਉਹਨਾਂ ਦੇ ਫੌਜੀ ਐਕਸਪਰਟ ਨੇ ਉਹਨਾਂ ਦੀ ਉਸ ਪੀਰੀਅਡ ਦੇ ਵਿੱਚ ਹੀ ਇੱਕ ਡਿਬੇਟ ਦੀ ਵੀਡੀਓ ਵੀ ਮੇਰੇ ਸਾਹਮਣੇ ਆਈ ਤੇ ਮੈਨੂੰ ਲੱਗਾ ਕਿ ਵੀ ਦੇਖੋ ਇਹ ਵੀ ਇੱਕ ਰੱਬ ਦੀ ਨਿਮਤ ਹੁੰਦੀ ਹੈ ਕਿ ਜਦੋਂ ਇੱਕ ਪਾਸੇ ਬਿਲਕੁਲ ਝੂਠਾ ਨੈਰੇਟਿਵ ਘੜਿਆ ਜਾ ਰਿਹਾ ਹੋਏ, ਉਸ ਦੇ ਉੱਤੇ ਪਲੱਥਣ ਜਿਹੜੀ ਹੈ ਉਹ ਪੈਟਰੀਓਟਿਜ਼ਮ ਦੀ, ਦੇਸ਼ ਭਗਤੀ ਦੀ, ਮੁਲਕ ਪ੍ਰਸਤੀ ਦੀ ਚਾੜੀ ਜਾ ਰਹੀ ਹੋਏ, ਕੋਈ ਵੀ ਉਸ ਦੇ ਉੱਤੇ ਸਵਾਲ ਕਰੇ ਤਾਂ ਉਸ ਦੇ ਪਿੱਛੇ ਜਿਹੜਾ ਹੈ ਉਹ ਜਿਵੇਂ ਉਹ ਗਿੱਦੜਾਂ ਪੈਕ ਆਫ ਵੁਲਵਸ ਜਿਹੜਾ ਹੈ
ਉਹ ਪੈਂਦਾ ਉਹਨਾਂ ਦੇ ਉੱਤੇ ਤੁਸੀਂ ਝਪਟ ਰਹੇ ਹੋ, ਉਦੋਂ ਵੀ ਜੇ ਕੋਈ ਬੰਦਾ ਇਮਾਨਦਾਰੀ ਨਾਲ ਇਹ ਅੱਖਾਂ 'ਚ ਅੱਖਾਂ ਪਾ ਕੇ ਕਹਿੰਦਾ ਕਿ ਤੁਸੀਂ ਬਿਲਕੁਲ ਹਾਰੇ, ਤੁਹਾਡੀ ਡਿਫੀਟ ਸੀ, ਤੁਹਾਡੇ ਪੱਲੇ ਕੁਛ ਨਹੀਂ ਹੈ। ਪਾਕਿਸਤਾਨੀ 에ਅਰ ਫੋਰਸ ਨੇ ਇੱਕ ਵਾਰੀ ਫੇਰ ਦੱਸ ਦਿੱਤਾ ਹੈ ਕਿ ਭਾਈ ਜਿਹੜਾ ਤੁਸੀਂ ਉਹਨਾਂ ਦੇ ਸਾਹਮਣੇ ਖਲੋਵੋਗੇ ਨਹੀਂ। ਔਰ ਉਹ ਜਿਹੜੀ ਉਹਨਾਂ ਦੀ ਕੁਛ ਮਿੰਟ ਦੀ ਵੀਡੀਓ ਹੈ, ਕਿਉਂਕਿ ਕਾਪੀਰਾਈਟ ਹੁੰਦਾ ਹੈ, ਮੇਰਾ ਤਾਂ ਚਾਹਨਾ ਹੁੰਦੀ ਹੈ ਇਸ ਕਿਸਮ ਦਾ ਓਰੀਜਨਲ ਦਿਖਾਇਆ ਜਾਏ, ਪਰ ਕਿਉਂਕਿ ਜਿਹੜਾ ਇੰਟਰਵਿਊ ਕਰ ਰਿਹਾ ਹੈ ਉਹ ਵੀ ਮਿਲਟਰੀ ਮਾਮਲਿਆਂ ਦਾ ਐਕਸਪਰਟ ਹੈ, ਉਹਨੇ ਕਿਹਾ ਜੀ ਕਿ ਵੀ ਇਹ ਜਿਹੜਾ ਜੋ ਵੀ ਹੋਇਆ, ਕਿਉਂਕਿ 14 ਫਰਵਰੀ ਨੂੰ ਪੁਲਵਾਮਾ ਅਟੈਕ ਦੇ ਨਾਂ ਥੱਲੇ ਜਿਹਦੇ 40 ਦੇ ਕਰੀਬ ਬੇਗੁਨਾਹ ਜਿਹੜੇ ਵਿਚਾਰੇ ਦਲਿਤਾਂ ਔਰ ਬੈਕਵਰਡ ਕਲਾਸਿਸ ਤੇ ਸਿੱਖਾਂ ਦੇ ਮੁੰਡੇ ਮਾਰੇ ਗਏ, CRPF ਵਾਲੇ, ਉਹਨਾਂ 'ਚ ਕੋਈ ਬ੍ਰਾਹਮਣ, ਕੋਈ ਮੋਦੀ ਦਾ ਰਿਸ਼ਤੇਦਾਰ, ਕੋਈ ਅਮਿਤ ਸ਼ਾਹ ਦਾ ਰਿਸ਼ਤੇਦਾਰ, ਕੋਈ ਦੂਜਾ ਨਹੀਂ ਸੀ। ਔਰ ਫਿਰ ਉਹਨਾਂ 2 ਹਫ਼ਤਿਆਂ ਦੇ ਵਿੱਚ ਜਦੋਂ ਉਹ ਮਾਹੌਲ ਸਾਰਾ ਇਹਨਾਂ ਨੇ ਬਣਾਇਆ, ਕਿਉਂਕਿ ਇਹ ਉਹ ਪੀਰੀਅਡ ਸੀ ਕਿ ਮੋਦੀ ਦਾ ਗ੍ਰਾਫ ਥੱਲੇ ਜਾ ਰਿਹਾ ਸੀ, 2019 ਦਾ ਪੀਰੀਅਡ, ਇਲੈਕਸ਼ਨਾਂ ਹੋਣ ਜਾ ਰਹੀਆਂ ਸੀ ਔਰ ਉਹਨਾਂ ਨੂੰ ਕੁਛ ਨਾ ਕੁਛ ਇਸ ਕਿਸਮ ਦਾ ਚਾਹੀਦਾ ਸੀ। ਔਰ ਫਿਰ ਉਹਨਾਂ ਨੇ ਆਲਮੋਸਟ ਜਦੋਂ ਤੱਕ ਅਸੀਂ ਦੇਖਦੇ ਹਾਂ ਕਿ 26 ਤਰੀਕ ਤੱਕ ਪਹੁੰਚਦੇ ਹਾਂ, ਇਹਨਾਂ ਨੇ ਬਾਲਾਕੋਟ ਤੇ ਜਿਹੜਾ ਹੈ ਉਹ ਅਟੈਕ ਦਾ ਕਿ ਜੀ ਅਸੀਂ ਉਹਨਾਂ ਦਾ ਕੈਂਪ ਜਿਹੜੇ 'ਚ ਹਜ਼ਾਰਾਂ ਸੀ ਉਹ ਡਿਸਟਰੋਏ ਕਰਤਾ। ਔਰ ਦੂਸਰਾ ਹੁਣ ਰਾਤ ਦੇ ਹਨੇਰੇ 'ਚ ਜਿਹਦੇ ਲਈ ਉਹਨੇ ਵੀ ਲਫ਼ਜ਼ ਯੂਜ਼ ਕੀਤਾ ਪ੍ਰਵੀਨ ਸਾਨੀ ਨੇ, ਸਟੈਲਿਥਲੀ, ਚੋਰੀ, ਤੇ ਉਹਨਾਂ ਨੇ ਕਿਹਾ ਵੀ ਉਹ ਉਹਨਾਂ ਨੂੰ ਕਹਿ ਰਿਹਾ ਵੀ ਤੁਸੀਂ ਕਿਉਂ ਸਮਝਦੇ ਹੋ ਕਿ ਇੰਡੀਆ ਬਿਲਕੁਲ ਐਕਸਪੋਜ਼ ਹੋਇਆ ਔਰ ਉਹਦੀ ਕਮਜ਼ੋਰੀ ਸਾਹਮਣੇ ਆਈ ਕਿ ਵੀ ਇਹਨਾਂ ਦੇ ਪੱਲੇ ਕੁਛ ਨਹੀਂ। ਉਹਨੇ ਕਿਹਾ ਵੀ ਪਹਿਲੀ ਗੱਲ ਵੀ ਇਹਦੇ 'ਚ ਤਾਂ ਕੋਈ ਸ਼ੱਕ ਨਹੀਂ ਹੈ, ਕਿਉਂਕਿ ਮੈਂ ਆਪਣਾ ਐਨਾਲਿਸਿਸ ਦੇਣ ਕੋਲੋਂ, ਕਿਉਂਕਿ ਉਹ ਇੱਕ ਮਿਲਟਰੀ ਐਕਸਪਰਟ ਹੈ, ਉਹਦੇ ਰਾਹੀਂ ਆਪਣੀ ਗੱਲ ਕਹਿ ਰਹੇ ਹਾਂ। ਉਹਨੇ ਕਿਹਾ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇੰਡੀਆ ਨੇ LOC ਕ੍ਰਾਸ ਕੀਤਾ, ਲਾਈਨ ਆਫ ਕੰਟਰੋਲ ਕ੍ਰਾਸ ਕੀਤਾ। ਉਹਨੇ ਕਿਹਾ ਇਹਦੇ 'ਚ ਜਾਓ ਹੀ ਨਾ ਕਿ ਕੈਜੂਅਲਟੀ ਉੱਥੇ ਦਰਖਤ ਇੱਕ ਡਿੱਗਿਆ, 2 ਕਾਂ ਮਰੇ, ਕਿ ਕੋਈ ਮਰਿਆ ਕਿ ਨਹੀਂ ਮਰਿਆ, ਇਹਨੂੰ ਵੀ ਛੱਡ ਦਿਓ, ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਭਾਰਤ ਨੇ ਰਾਤ ਦੇ ਹਨੇਰੇ ਵਿੱਚ ਜਿਹੜਾ ਉਹ ਬਾਰਡਰ ਕ੍ਰਾਸ ਕੀਤਾ। ਉਹਨੇ ਕਿਹਾ ਵੀ ਜੇ ਤਾਂ ਇਸ ਦਾ ਮਕਸਦ ਪਾਕਿਸਤਾਨ ਨੂੰ ਡਰਾਉਣਾ ਸੀ, ਡੈਟਰੈਂਟ ਸੀ ਕਿ ਪਾਕਿਸਤਾਨ, ਹੁਣ ਇਹ ਐਕਟ ਆਫ ਵਾਰ ਸੀ ਜੋ ਇੰਡੀਆ ਨੇ ਕੀਤਾ। ਕਹਿੰਦਾ ਪਾਕਿਸਤਾਨ ਜੇ ਸੱਚਮੁੱਚ ਡਰਿਆ ਹੁੰਦਾ ਤੇ ਉਹ ਹੁੰਦਾ ਕਿ ਬਈ ਚਲੋ ਕਾਂ ਮਰਿਆ, 2 ਦਰਖਤ ਮਰੇ, ਚੁੱਪ ਕਰਕੇ ਬਹਿ ਜਾਂਦਾ। ਉਹ ਕਹਿੰਦਾ ਵੀ ਪਾਕਿਸਤਾਨ ਦਿਨ ਦੇ ਚਾਨਣ ਦੇ ਵਿੱਚ, ਇਹ ਉਹਨੇ ਕਿਹਾ ਸਟੈਲਿਥਲੀ, ਔਰ ਉਹ ਇਹਨੇ ਬ੍ਰੌਡ ਡੇ ਲਾਈਟ ਅਗਲੇ ਦਿਨ ਉਹ ਅਟੈਕ ਕਰਦਾ ਭਾਰਤ ਤੇ ਔਰ ਐਨਗੇਜ ਉਹਨੇ ਕਿਹਾ ਜੀ ਫਿਰ ਜਿਹੜੀ ਉਹ ਡੌਗ ਫਾਈਟ ਹੁੰਦੀ ਹੈ ਐਨਗੇਜ, ਉਹਦੇ 'ਚ ਤੁਹਾਡਾ ਮਿਗ ਡਿੱਗ ਪੈਂਦਾ ਔਰ ਤੁਹਾਡਾ ਪਾਇਲਟ ਉਹਨਾਂ ਦੇ ਕਬਜ਼ੇ ਚਲਾ ਜਾਂਦਾ। ਹੁਣ ਉਹਨੇ ਕਿਹਾ ਵੀ ਉਹਦੇ 'ਚੋਂ ਕੀ ਜੇ ਸੱਚਮੁੱਚ ਇੰਡੀਆ ਦੇ ਕੋਲ, ਉਹਨਾਂ ਨੇ ਕਿਹਾ ਵੀ ਇੰਡੀਆ ਲੋਸਟ ਵਿਲ ਟੂ ਫਾਈਟ। ਉਹਨੇ ਕਿਹਾ ਵੀ ਜੇ ਪਾਕਿਸਤਾਨ ਨੇ ਦਿਨ ਦੇ ਚਾਨਣ 'ਚ ਆ ਕੇ ਕੀਤਾ ਸੀ ਤੇ ਤੁਹਾਡੀ ਹਿੰਮਤ ਹੁੰਦੀ ਤੇ ਤੁਸੀਂ ਫਿਰ ਉਹਨੂੰ ਅੱਗੇ ਤੋਰਦੇ, ਕਿਉਂਕਿ ਤੁਸੀਂ ਨਹੀਂ ਤੋਰਿਆ, ਯੂ ਵਰ ਸਕੇਅਰਡ। ਪਾਕਿਸਤਾਨ ਤਾਂ, ਔਰ ਉਹਨੇ ਫਿਰ ਇਹ ਕਿਹਾ ਕਿ ਵੀ ਉਹ ਤਾਂ ਬੜੇ ਕਲੀਅਰ ਨੇ ਚਿਹਰਾ। ਇਹ ਠੀਕ ਹੈ ਵੀ ਅੱਜ ਜਨਰਲ ਬਾਜਵਾ ਔਰ ਇਮਰਾਨ ਖਾਨ ਔਰ ਉਹ ਸਾਰੇ ਨੂੰ ਲੈ ਕੇ ਬਹੁਤ ਸਾਰੀ ਨੈਗੇਟਿਵਿਟੀ ਦੋਨੋਂ ਕੈਂਪਾਂ ਵੱਲੋਂ ਹੋ ਰਹੀ ਹੈ, ਪਰ ਮੈਂ ਸਮਝਦਾ ਵੀ ਉਸ ਪੀਰੀਅਡ 'ਚ ਉਹਨਾਂ ਦਾ ਸਿਵਲ ਐਡਮਿਨਿਸਟ੍ਰੇਸ਼ਨ ਇਮਰਾਨ ਖਾਨ ਦੇ ਥੱਲੇ ਔਰ ਉਹਨਾਂ ਦੀ ਫੌਜੀ ਕਮਾਂਡ ਜਨਰਲ ਬਾਜਵਾ ਦੇ ਥੱਲੇ ਉਹ ਇੱਕੋ ਪੇਜ ਤੇ ਸੀ। ਔਰ ਉਹਨਾਂ ਨੇ ਬਿਨਾਂ ਓਵਰ ਰਿਐਕਟ ਕੀਤੇ ਫੌਰਨ ਡਿਸਾਈਡ ਕੀਤਾ ਕਿ ਵੀ ਨਹੀਂ, ਕਮ ਵਾਟ ਮੇ, ਇਹਦਾ ਜਵਾਬ ਦੇਣਾ ਬਣਦਾ ਹੈ। ਔਰ ਜਿਸ ਬਹਾਦਰੀ ਦੇ ਨਾਲ, ਜਾਂ ਜਿਹੜੀ ਜੇ ਤੁਸੀਂ ਅਪਰ ਹੈਂਡ ਕਹੋ 에ਅਰ ਫੋਰਸ ਦਾ, ਡੌਗ ਫਾਈਟ ਇਹੀ ਹੁੰਦੀ ਹੈ ਸੈਕਿੰਡਾਂ ਦੀ। ਉਹਨਾਂ ਨੇ ਜਹਾਜ਼ ਵੀ ਸੁੱਟਿਆ, ਸੇਫਲੀ ਵੀ ਆਏ। ਉਹ ਤਾਂ ਝੂਠਾ ਰੌਲਾ ਪਾਉਂਦੇ ਰਹੇ ਜੀ ਉਹਨਾਂ ਨੇ F-16 ਯੂਜ਼ ਕੀਤੇ ਫਲਾਣੇ, ਉਹ ਅਮਰੀਕਾ ਨੇ ਉਹਨਾਂ ਦੀ ਫੂਕ ਕੱਢ ਦਿੱਤੀ ਕਿ ਵੀ ਅਸੀਂ ਤਾਂ ਦਿੱਤੇ ਹੋਏ ਨੇ, ਅਸੀਂ ਤਾਂ ਗਿਣੇ ਨੇ, ਉਹਨਾਂ ਦੇ ਉੱਤੇ ਜਿਹੜਾ ਨੇ ਉਹ ਕਿੰਨੇ ਮੱਛਰ ਬੈਠੇ ਨੇ, ਅਸੀਂ ਤਾਂ ਉਹ ਵੀ ਗਿਣ ਕੇ ਆਏ, ਉਹ ਤਾਂ ਕਿਤੇ ਜਾ ਹੀ ਨਹੀਂ ਸਕਦੇ। ਹੁਣ ਇਹ ਉਹਨਾਂ ਦਾ, ਔਰ ਮੈਂ ਇਹ ਸਮਝ ਆ ਸਕਦਾ ਹੈ ਕਿ ਅੱਜ ਅਭਿਨੰਦਨ ਦਿਵਸ ਕਿਉਂ ਨਹੀਂ ਮਨਾਇਆ। ਹੁਣ ਅਭਿਨੰਦਨ ਜਿਹੜਾ ਇਨ ਦਾ ਗਲੇਅਰ ਆਫ ਕੈਮਰਾਸ ਉਹ ਫੈਂਟੈਸਟਿਕ ਟੀ ਦੀ ਗੱਲ ਵੀ ਕਰਦਾ, ਔਰ ਮੈਂ ਸਮਝਦਾ ਵੀ ਦੂਸਰਾ ਜਿਹੜਾ, ਜਦੋਂ ਇੱਕ ਗੱਲ ਸ਼ਾਇਦ ਚਰਚਲ ਦੇ ਹਵਾਲੇ ਨਾਲ ਕਹੀ ਜਾਂਦੀ ਹੈ ਕਿ ਵੀ ਡਿਫਾਇੰਸ ਇਨ ਡਿਫੀਟ, ਮੈਗਨੈਨਿਮਸ ਇਨ ਵਿਕਟਰੀ। ਹਾਲਾਂ ਕੁਛ ਦਾ ਖਿਆਲ ਡਿਫਰੈਂਟ ਹੋਏਗਾ। ਪਾਕਿਸਤਾਨ ਨੇ ਮੈਗਨੈਨਿਮਿਟੀ ਦਿਖਾਈ ਕਿ ਕੁਛ ਦਿਨਾਂ ਦੇ ਵਿੱਚ ਅਭਿਨੰਦਨ ਨੂੰ ਗ੍ਰੇਸਫੁਲੀ
ਜਿਹੜਾ ਹੈ ਉਹ ਵਾਪਸ ਤੋਰਿਆ ਪੂਰਾ। ਔਰ ਇਹ ਸੀ ਕਿ ਜੇਤੂ ਵਾਲੀ ਜਿਹੜੀ ਤੁਹਾਡਾ ਬਿਹੇਵੀਅਰ ਹੈ। ਹੁਣ ਇਸ ਸਾਰੇ ਦੇ ਚਲਦੇ ਆ ਹੁਣ ਵੀ ਇਹਨਾਂ ਨੇ ਤਾਂ ਭੁਲਾ ਦਿੱਤਾ ਅਭਿਨੰਦਨ ਡੇ ਪਰ ਪਾਕਿਸਤਾਨ ਨੇ ਯਾਦ ਦਹਾਨੀ ਕਰਵਾਈ। ਫੋਰਸਿਸ ਰੈਡੀ ਟੂ ਟੇਕ ਫਾਈਟ ਬੈਕ ਟੂ ਦਾ ਐਨਮੀ ਇਫ ਵਾਰ ਇੰਪੋਜ਼ਡ ਔਨ ਪਾਕਿਸਤਾਨ। ਉਹਨਾਂ ਦੇ ਆਰਮੀ ਚੀਫ ਨੇ ਔਰ ਇਹੀ ਗੱਲ ਉਹਨਾਂ ਦੇ ਪ੍ਰਾਈਮ ਮਿਨਿਸਟਰ ਨੇ ਵੀ ਕਹੀ। ਇਨ ਏ ਸਟੇਟਮੈਂਟ ਔਨ ਐਨੀਵਰਸਰੀ ਆਫ ਐਨ ਏਰੀਅਲ ਸਕਰਮਿਸ਼, ਇਹ ਡੌਗ ਫਾਈਟ, ਏਰੀਅਲ ਡੌਗ ਫਾਈਟ between the air forces of India and Pakistan, the army said that chairman, joint chiefs of staff committee, 3 services chiefs and armed forces pay tribute to the resilience of the nation and resolve of armed forces displayed during operation swift retort। ਉਹਨਾਂ ਨੇ ਉਹਦਾ ਨਾਂ ਰੱਖਿਆ ਸਵਿਫਟ। ਉਹਨਾਂ ਕਿਹਾ ਨਾਲ ਦੀ ਨਾਲ ਇਹ ਕਰ ਕਰੇ ਸੋ ਇਹ ਕਰ ਪਾਏ, ਜਿਹੜੇ ਹੱਥ ਕੀਤਾ ਉਹ ਹੱਥ ਵੱਢ ਦਿਓ ਨਾਲ ਦੀ ਨਾਲ, ਜਿਵੇਂ ਗੁੱਟ ਵੱਢ ਦਿਓ ਵੀ ਕੰਮ ਹੋ ਗਿਆ। ਉਹਨਾਂ ਨੇ ਕਿਹਾ ਵੀ ਸਵਿਫਟ ਰਿਟੋਰਟ। ਔਰ ਉਹਨਾਂ ਨੇ ਕਿਹਾ ਲੈਟ ਦਿਸ ਡੇ ਬੀ ਰਿਮਾਈਂਡਰ that while being a peace loving nation, Pakistan armed forces are ever ready not only to defend every inch of motherland but to take the fight back to the enemy if ever aggression is imposed on us, it said। ਔਰ ਮੈਂ ਸਮਝਦਾ ਵੀ ਇਹ ਬੜਾ ਜ਼ਰੂਰੀ ਸੀ। ਔਰ ਕਨਕਲੂਡਿੰਗ 'ਚ ਉਹਨਾਂ ਨੇ ਕਮੈਂਟ ਕੀਤਾ ਐਨੀ ਡਿਲੂਜਨ ਰਿਜ਼ਲਟਿੰਗ ਇਨਟੂ ਅ ਮਿਸਐਡਵੈਂਚਰ will always be met with full might of Pakistan Air Force backed by a resilient nation। ਹੁਣ ਉਹਨਾਂ ਨੇ ਕਿਹਾ ਵੀ ਇਹ ਭੁਲੇਖੇ 'ਚ ਨਾ ਰਹਿਣਾ ਕੋਈ ਵੀ, ਜੇ ਕੋਈ ਵੀ ਡਿਲੂਜਨ ਤੁਸੀਂ ਹੈਗੇ ਹੋ ਕਿ ਵੀ ਅਸੀਂ ਤੁਹਾਡਾ ਮੂੰਹ ਵੀ ਤੋੜੇਗੀ ਫੌਜ ਔਰ ਨਾਲ ਦੀ ਨਾਲ ਨੇਸ਼ਨ ਵੀ ਇਕੱਠਾ ਹੈ। ਇਸ ਸਟੇਜ ਤੇ ਸਟੇਟਮੈਂਟ ਦਾ ਆਉਣਾ ਬੜਾ ਜ਼ਰੂਰੀ ਸੀ ਕਿਉਂਕਿ ਜਿਸ ਕਿਸਮ ਦਾ ਪਾਕਿਸਤਾਨ ਇਕਨੋਮਿਕਲ ਕ੍ਰਾਈਸਿਸ ਚੱਲ ਰਿਹਾ ਹੈ। ਹੁਣ ਸੁਪਰੀਮ ਕੋਰਟ ਨੇ ਸੂ ਮੋਟੋ ਨੋਟਿਸ ਲਿਆ ਵੀ ਇਲੈਕਸ਼ਨਾਂ ਹੋਣੀਆਂ ਚਾਹੀਦੀਆਂ ਕਿ ਨਹੀਂ। ਪਾਕਿਸਤਾਨ ਦੇ ਉਹਨਾਂ ਨੇ ਸੁਣ ਲਈ, ਸਮਾਧ ਕਰ ਲਈ, ਡਿਸੀਜਨ ਰਿਜ਼ਰਵ ਰੱਖਿਆ, ਅਗਲੇ 12-14 ਘੰਟੇ 'ਚ ਆ ਜਾਏਗਾ। ਫਿਰ ਕਿਸ ਰੁਖ ਤੇ ਜਾਏਗਾ? ਕਨਸਟੀਟਿਊਸ਼ਨਲ ਕ੍ਰਾਈਸਿਸ ਵੀ ਹੈ, ਇਕੋਨਮੀ ਦਾ ਕ੍ਰਾਈਸਿਸ ਵੀ ਹੈ, IMF ਨਾਲ ਨੈਗੋਸ਼ੀਏਸ਼ਨ ਵੀ ਕਿਸੇ ਕੰਢੇ ਲੱਗਦੀ, ਮਹਿੰਗਾਈ ਵੀ ਬਹੁਤ ਜ਼ਿਆਦਾ ਹੈ। ਔਰ ਇੰਡੀਆ ਔਰ ਦੂਜੇ ਉਹ ਮਜ਼ਾਕ ਕਰ ਰਹੇ ਨੇ ਕਿ ਜੀ ਇਹਨਾਂ ਨੂੰ ਦੇ ਦਿਓ, ਕਣਕ ਦੇ ਦਿਓ ਜਾਂ ਦੂਜਾ। ਈਵਨ ਇੱਕ RSS ਦੇ ਲੀਡਰ ਨੇ ਕਿਹਾ ਕਿ ਜੀ ਗੁੱਡਵਿਲ ਦਿਖਾ ਦਿਓ ਪਾਕਿਸਤਾਨ ਨੂੰ, ਅੰਨ ਦੇ ਦਿਓ, ਭੁੱਖੇ ਮਾਰ ਰਹੇ ਨੇ। ਹੁਣ ਇਸ ਸਾਰੇ 'ਚ ਜੇ ਇਹ ਕੋਈ ਐਸਾ ਭਰਮ ਭੁਲੇਖਾ ਪਾਲਦੇ ਹੋਣ ਕਿ ਜੀ ਪਾਕਿਸਤਾਨ ਅਸੀਂ ਤੋੜ ਲਾਂਗੇ, ਟੁੱਟ ਜਾਏ, ਇਹ ਨਹੀਂ ਹੈ। ਸੋ ਆਰਮੀ ਨੇ ਜ਼ਰੂਰ ਯਾਦ ਦਹਾਨੀ ਕਰਵਾਈ ਕਿ ਭਾਈ ਉਹ ਵੇੜਾ ਯਾਦ ਕਰ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।